ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿਨਵਡ ਤੋਂ, ਰਣਬੀਰ ਸਿੰਘ ਰਾਣਾ ਜੀ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਬਲਵਿੰਦਰ ਕੌਰ ਚੋਕਰ ਟਰਲਕ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਚੱਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਗੱਲਬਾਤ ਕਰਦੇ ਹਾਂ ਇੱਕ ਵਾਰੀ ਫੇਰ ਆਲੇ ਦੁਆਲੇ ਦੇ ਉੱਤੇ। ਔਰ ਸਭ ਤੋਂ ਪਹਿਲਾਂ ਤਾਂ ਜਿਹੜਾ ਇਸ ਵੇਲੇ ਪੰਜਾਬ ਤੇ ਇਸ ਦੇ ਆਲੇ ਦੁਆਲੇ ਦੇ ਖਿੱਤੇ ਦੇ ਵਿੱਚ ਸੀਤ ਲਹਿਰ ਜਿਹੜੀ ਚੱਲੀ ਹੋਈ ਆ, ਉਹਦੇ ਤੋਂ ਅਜੇ ਕਿਸੇ ਕਿਸਮ ਦਾ ਜਿਹੜਾ ਦੀ ਉਹ ਰਾਹਤ ਨਹੀਂ ਜਿਹੜੀ ਮਿਲੀ। ਔਰ ਤੁਸੀਂ ਇਹ ਕਹਿ ਲਓ ਕਿ ਜਿਹੜੀ ਜ਼ਿੰਦਗੀ ਦੀ ਰਫਤਾਰ ਹੈ ਉਹ ਰੁਕ ਗਈ ਆ ਠੰਡ ਨੇ। ਇੱਥੋਂ ਦਾ ਸਿਸਟਮ ਕੁਛ ਜਿਹੜਾ ਦੀ ਹੋ ਰਿਹਾ ਹੈ। ਠੀਕ ਹੈ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਦੋਂ -20-22 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ, ਉੱਥੇ ਕੰਮਕਾਰ ਚੱਲਦੇ ਰਹਿੰਦੇ ਆ। ਪਰ ਇੱਥੇ ਇਸ ਤਰ੍ਹਾਂ ਜਿਹੜਾ ਦੀ ਉਹ ਨਹੀਂ ਹੈਗਾ। ਜਿਹਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਰਾਜਪੁਰਾ ਦੇ ਏਰੀਏ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਦੇ ਜਿਹੜੇ ਦੁਕਾਨਦਾਰਾਂ ਦੇ ਕਮਰੇ ਦੇ ਵਿੱਚ ਸਾਹ ਘੁੱਟਣ ਕਰਕੇ ਉਹਨਾਂ ਦੀ ਮੌਤ ਜਿਹੜੀ ਹੋ ਗਈ 2 ਜਣਿਆਂ ਦੀ। ਉਹਦਾ ਰੀਜ਼ਨ ਇਹ ਸੀਗਾ ਕਿ ਠੰਡ ਤੋਂ ਬਚਾਅ ਦੇ ਵਾਸਤੇ ਉਹਨਾਂ ਨੇ ਕਮਰੇ ਦੇ ਵਿੱਚ ਅੰਗੀਠੀ ਜਿਹੜੀ ਉਹ ਬਾਲੀ ਹੋਈ ਸੀ। ਔਰ ਇਹ ਲਗਾਤਾਰ ਤੀਜੀ ਘਟਨਾ ਹੈ ਪੰਜਾਬ ਦੀ, ਜੇ ਆਪਾਂ ਲਾਈਏ ਤਾਂ, ਜਿੱਥੇ ਅੰਗੀਠੀ ਦੇ ਨਾਲ ਜਿਹੜੀਆਂ ਮੌਤਾਂ ਤੇ 8 ਦੇ ਕਰੀਬ ਜਿਹੜਾ ਹੋ ਚੁੱਕੀਆਂ ਹੋਈਆਂ ਨੇ, ਜਿਹੜੀਆਂ ਕਿ ਨੋਟਿਸ ਦੇ ਵਿੱਚ ਆਈਆਂ ਨੇ। ਹੋ ਸਕਦਾ ਹੈ ਇਦੋਂ ਜ਼ਿਆਦਾ ਵੀ ਜਿਹੜਾ ਜੀ ਹੋਵੇ। ਆਪਾਂ ਰਾਜਸਥਾਨ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ 50 ਸਾਲ ਦਾ ਪੁਰਾਣਾ ਜਿਹੜਾ ਉਹ ਰਿਕਾਰਡ ਟੁੱਟ ਗਿਆ। ਔਰ ਦਿੱਲੀ ਦੇ ਵਿੱਚ 100 ਸਾਲ ਦਾ ਪੁਰਾਣਾ ਰਿਕਾਰਡ ਜਿਹੜਾ ਜੀ ਉਹ ਟੁੱਟ ਗਿਆ ਹੈ। ਇੱਥੇ ਜੈਪੁਰ ਦੇ ਵਿੱਚ ਜਿਹੜਾ ਪਾਰਾ ਸੀਗਾ ਉਹ 1 ਡਿਗਰੀ ਤੱਕ ਹੇਠਾਂ ਜਿਹੜਾ ਜੀ ਉਹ ਡਿੱਗ ਪਿਆ। ਮਾਊਂਟ ਆਬੂ ਜਿਹੜਾ ਜੀ ਉੱਥੇ -3 ਤੱਕ ਜਿਹੜਾ ਪਾਰਾ ਸੀਗਾ ਜੀ ਉਹ ਡਿੱਗ ਗਿਆ। ਔਰ ਸੀਕਰ ਦਾ ਤਾਪਮਾਨ ਜਿਹੜਾ ਸੀਗਾ ਉੱਥੇ ਵੀ ਮਾਈਨਸ ਦੇ ਵਿੱਚ ਇਹ ਜਿਹੜਾ ਸੀਗਾ ਉਹ ਚਲੇ ਗਿਆ। ਸ਼੍ਰੀਨਗਰ ਦੀ ਜਿਹੜੀ ਡੱਲ ਝੀਲ ਆ ਉਹ ਬਿਲਕੁਲ ਜੰਮ ਗਈ ਹੋਈ ਆ। ਔਰ ਕੌਮੀ ਸ਼੍ਰੀਨਗਰ ਜਿਹੜਾ ਹਾਈਵੇ ਆ ਉਹਦੇ ਨਾਲ ਲੱਗਦਾ ਕਸਬਾ ਬਨੇਹਾਲ ਜਿਹੜਾ ਉਹ ਵੀ ਉੱਥੇ ਵੀ ਪਾਰਾ ਜਿਹੜਾ ਉਹ -3 ਡਿਗਰੀ ਤੱਕ ਜਿਹੜਾ ਜੀ ਉਹ ਚਲੇ ਗਿਆ। ਔਰ ਹੱਡ ਚੀਰਵੀਂ ਜਿਹੜੀ ਠੰਡ ਹੈ ਉਹਦਾ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹ ਅਸਰ ਹੈ। ਹਰਿਆਣੇ ਦੇ ਵਿੱਚ ਹਿਸਾਰ ਜਿਹੜਾ ਸੀਗਾ ਉੱਥੇ 0 ਤੱਕ ਪਾਰਾ ਜਿਹੜਾ ਉਹ ਡਿੱਗ ਪਿਆ। ਔਰ ਪੰਜਾਬ ਦੇ ਬਠਿੰਡਾ ਦੇ ਵਿੱਚ 0 ਡਿਗਰੀ ਤੱਕ ਜਿਹੜਾ ਜੀ ਉਹ ਚਲੇ ਗਿਆ। ਔਰ ਬਾਕੀ ਸ਼ਹਿਰਾਂ ਦੇ ਵੀ ਹਾਲਾਤ ਜਿਹੜੇ ਜੀ ਉਹ ਇਸੇ ਤਰ੍ਹਾਂ ਦੇ ਜਿਹੜਾ ਉਹ ਬਣੇ ਹੋਏ ਸੀਗੇ। ਪਟਿਆਲੇ ਦਾ ਜਿਹੜਾ ਰਾਤ ਦਾ ਪਾਰਾ ਸੀਗਾ ਜੀ ਉਹ 2 ਡਿਗਰੀ ਤੱਕ ਜਿਹੜਾ ਜੀ ਉਹ ਚਲੇ ਗਿਆ। ਉਹੀ ਹਾਲਾਤ ਜਿਹੜੇ ਜੀ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਸਾਰਿਆਂ ਦੇ ਜਿਹੜੇ ਜੀ ਉਹ ਬਣੇ ਹੋਏ ਆ। ਹਰਿਆਣੇ ਦੇ ਵਿੱਚ ਵੀ ਜਿਹੜੀ ਠੰਡ ਦੀ ਜਕੜ ਹੈ ਉਹ ਬਹੁਤ ਮਜ਼ਬੂਤ ਹੋਈ ਆ। ਨਰਨੌਲ ਦੇ ਵਿੱਚ 1 ਡਿਗਰੀ ਤੱਕ ਜਿਹੜਾ ਜੀ ਉਹ ਪਾਰਾ ਚਲੇ ਗਿਆ। ਸਿਰਸਾ ਦੇ ਵਿੱਚ 1.5, ਕਰਨਾਲ ਦੇ ਵਿੱਚ 3 ਜਿਹੜਾ ਜੀ ਉਹ ਚਲੇ ਗਿਆ। ਰੋਹਤਕ ਦੇ ਵਿੱਚ 1 ਡਿਗਰੀ ਤਾਪਮਾਨ ਜਿਹੜਾ ਹੋ ਗਿਆ। ਔਰ ਇਹ ਕਿਹਾ ਜਾ ਰਿਹਾ ਕਿ ਅਗਲੇ ਜਿਹੜਾ ਅੱਜ ਹਫ਼ਤਾ ਸਟਾਰਟ ਹੋਇਆ ਇਹਦੇ ਵਿੱਚ ਕੁਛ ਜਿਹੜੀ ਰਾਹਤ ਹੈ ਉਹ ਮੀਂਹ ਪੈਣ ਦੇ ਨਾਲ ਨਵੇਂ ਸਾਲ ਦੇ ਮੌਕੇ ਦੇ ਉੱਤੇ ਕੁਛ ਜਿਹੜੀ ਹੈ ਉਹ ਮਿਲ ਜਿਹੜਾ ਜੀ ਸਕਦੀ ਹੈ। ਬਾਕੀ ਜਿਹੜੀ ਰਫਤਾਰ ਹੈ ਜ਼ਿੰਦਗੀ ਦੀ ਉਹ ਬਹੁਤ ਸਲੋ ਇਹਦੇ ਨਾਲ ਹੋ ਗਈ, ਜਿਹੜੀ ਕਿ ਅਕਸਰ ਜਿਹੜੀ ਉਹ ਹੋ ਜਾਂਦੀ ਆ। ਜੇ ਆਪਾਂ ਨੈਸ਼ਨਲ ਤੋਂ ਗੱਲ ਜਿਹੜੀ ਉਹ ਸ਼ੁਰੂ ਕਰੀਏ ਤਾਂ ਝਾਰਖੰਡ ਦੇ ਵਿੱਚ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਹੋਂਦ ਦੇ ਵਿੱਚ ਆ ਗਈ। ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਦੇ ਵਜੋਂ ਸਹੁੰ ਜਿਹੜੀ ਉਹ ਚੁੱਕ ਲਈ। 44 ਸਾਲਾ ਸੋਰੇਨ 13 ਤੋਂ ਬਾਅਦ ਦੂਜੀ ਵਾਰੀ ਰਾਜ ਦੇ ਮੁੱਖ ਮੰਤਰੀ ਜਿਹੜਾ ਜੀ ਉਹ ਬਣੇ ਆ। ਮੋਰਾਬਾਦੀ ਮੈਦਾਨ ਦੇ ਵਿੱਚ ਇਹ ਇੱਕ ਕਿਸਮ ਦੇ ਨਾਲ ਵਿਰੋਧੀ ਧਿਰਾਂ ਦੀ ਜਿਹੜੀ ਇਕਜੁੱਟਤਾ ਸੀਗੀ ਜੀ ਉਹ ਵੀ, ਉਹਦਾ ਸੰਦੇਸ਼ ਵੀ ਇੱਥੇ ਜਿਹੜਾ ਜੀ ਇਹ ਸਮਾਗਮ ਦੇ ਗਿਆ। ਸਹੁੰ ਚੁੱਕ ਸਮਾਗਮ ਦੇ ਵਿੱਚ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਮੇਸ਼ਵਰ ਉਰਾਓਂ ਤੋਂ ਇਲਾਵਾ ਕਾਂਗਰਸ ਵਿਧਾਇਕ ਦਲ ਦੇ ਆਗੂ ਆਲਮਗੀਰ ਆਲਮ ਤੇ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸਤਿਆਨੰਦ ਭੋਗਤਾ ਨੇ ਵੀ ਮੰਤਰੀ ਵਜੋਂ ਜਿਹੜਾ ਜੀ ਉਹ ਸਹੁੰ ਚੁੱਕੀ।
ਤਿੰਨਾਂ ਦਲਾਂ ਦੇ ਨੁਮਾਇੰਦਿਆਂ ਨੇ ਹਲਫ ਜਿਹੜਾ ਦੀ ਉਹ ਲਿਆ। ਇਹਦੇ ਵਿੱਚ CPI ਦੇ ਜਨਰਲ ਸਕੱਤਰ ਡੀ ਰਾਜਾ, DMK ਦੇ MK ਸਟਾਲਨ ਵੀ ਹਾਜ਼ਰ ਜਿਹੜਾ ਦੀ ਉਹ ਹੋਏ। ਕਈ ਹੋਰ ਵੱਡੇ ਨੇਤਾਵਾਂ ਨੂੰ ਵੀ ਸੱਦਾ ਜਿਹੜਾ ਦੀ ਉਹ ਭੇਜਿਆ ਗਿਆ ਸੀਗਾ, ਪਰ ਉਹਨਾਂ ਸ਼ਿਰਕਤ ਜਿਹੜੀ ਉਹ ਨਹੀਂ ਕੀਤੀ। ਝਾਰਖੰਡ ਮੁਕਤੀ ਮੋਰਚਾ ਨੇ ਕਾਂਗਰਸ ਰਾਸ਼ਟਰੀ ਜਨਤਾ ਦਲ ਗੱਠਜੋੜ ਨੇ 81 ਦੇ ਵਿੱਚੋਂ 47 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਜਿਹੜਾ ਜੀ ਉਹ ਪ੍ਰਾਪਤ ਕੀਤਾ, ਜਦੋਂ ਕਿ ਭਾਜਪਾ ਨੂੰ 25 ਸੀਟਾਂ ਇੱਥੇ ਮਿਲੀਆਂ ਨੇ। ਪ੍ਰਧਾਨ ਮੰਤਰੀ ਨੇ ਸੋਰੇਨ ਨੂੰ ਹਲਫ ਲੈਣ ਦੇ ਵਜੋਂ ਵਧਾਈ ਜਿਹੜੀ ਹੈ ਜੀ ਉਹ ਦਿੱਤੀ ਆ। ਜਿਹੜੇ ਝਾਰਖੰਡ ਦੇ ਵਿੱਚ ਸੀਗਾ ਜੀ ਲੋਕਲ ਮੁੱਦਿਆਂ ਦੇ ਸਿਰ ਦੇ ਉੱਤੇ ਝਾਰਖੰਡ ਮੁਕਤੀ ਮੋਰਚਾ ਨੇ ਇਹ ਚੋਣ ਜਿੱਤੀ ਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਜਿਹੜੇ ਸਨ, ਉਹਨਾਂ ਦੀ ਜਿਹੜੀ ਤਾਰ ਸੀਗੀ ਜੀ ਉਹ ਧਾਰਾ 370 ਖਤਮ ਕਰਨੀ, CAA ਦੇ ਉੱਤੇ ਤੇ NRC ਦੇ ਉੱਤੇ ਹੀ ਜਿਹੜੀ ਉਹ ਕੇਂਦਰਿਤ ਰਹੀ। ਔਰ ਇਹ ਆਗੂ ਜਿਹੜੇ ਸੀਗੇ ਝਾਰਖੰਡ ਦੇ ਲੋਕਲ ਮੁੱਦੇ ਜਿਹੜਾ ਸੀ ਉਹ ਭੁੱਲੇ ਰਹੇ। ਤੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀਆਂ ਰੀਜਨਲ ਪਾਰਟੀਆਂ ਨੇ, ਜਿਵੇਂ ਉਹਨਾਂ ਨੂੰ ਖੂੰਜੇ ਲਾਉਣ ਦੀ ਗੱਲ ਕੀਤੀ ਗਈ ਆ, ਉਹਦੇ ਵਿੱਚ ਝਾਰਖੰਡ ਦੀ ਜਿਹੜੀ ਉੱਥੋਂ ਦੀ ਰੀਜਨਲ ਪਾਰਟੀ ਹੈ ਝਾਰਖੰਡ ਮੁਕਤੀ ਮੋਰਚਾ, ਉਹਦੀ ਇਹ ਜਿੱਤ ਕਈ ਮਾਇਨਿਆਂ ਤੋਂ ਜਿਹੜੀ ਜੀ ਉਹ ਵੇਖਣ ਯੋਗ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਸ਼ਾਇਦ ਉਹਨਾਂ ਨੂੰ ਜਿਹੜਾ ਵੀ ਇਉਂ ਇੱਕਦਮ ਸਿਆਸੀ ਸੀਨ ਤੋਂ ਲਾਂਭੇ ਜਿਹੜਾ ਵੀ ਉਹ ਨਹੀਂ ਕੀਤਾ ਜਾ ਸਕੂਗਾ। ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀ ਝਾਰਖੰਡ ਦੀ ਜਿੱਤ ਹੈ ਕੁਝ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਵੇਖਣ ਵਾਲੀ ਜਿਹੜੀ ਜੀ ਉਹ ਹੈ ਜੀ। ਇੱਕ ਜਿਹੜਾ ਜੀ ਰੰਧਾਵਾ ਸਾਹਿਬ ਨੇ, ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਨੇ, ਉਹਨਾਂ ਦਾ ਵਿਵਾਦ ਜਿਹੜਾ ਦੀ ਉਹ ਵਾਹਵਾ ਭਖਿਆ ਹੋਇਆ। ਅਸਲ ਦੇ ਵਿੱਚ ਇੱਕ ਵੀਡੀਓ ਜਿਹੜੀ ਕੁਝ ਪੁਰਾਣੀ ਕੁਝ ਸਮੇਂ ਦੀ ਦੱਸੀ ਜਾਂਦੀ ਆ, ਉਹ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋ ਗਈ। ਔਰ ਇੱਥੋਂ ਦੇ ਇੱਕ ਜਿਹੜਾ ਰੀਜਨਲ ਚੈਨਲ ਹੈ, ਵੈਸੇ ਉਹ ਨੈਸ਼ਨਲ ਵੀ ਹੈਗਾ, ਉਹਨੇ ਤੱਤਪੜਥੀ ਜਿਹੜਾ ਸੀਗਾ ਜੀ ਇਸ ਵੀਡੀਓ ਨੂੰ ਚਲਾ ਦਿੱਤਾ। ਔਰ ਉਦੋਂ ਬਾਅਦ ਇਹ ਵਿਵਾਦ ਜਿਹੜਾ ਜੀ ਉਹ ਵਾਹਵਾ ਵੱਧ ਗਿਆ। ਹੁਣ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇੱਕ ਵੀਡੀਓ ਨੇ ਜਿਹੜਾ ਜੀ ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਉਹ ਭਖਾ ਦਿੱਤਾ ਹੈ। ਕੈਬਨਿਟ ਮੰਤਰੀ ਹੋਰਾਂ ਨੇ ਇਸ ਵੀਡੀਓ ਨੂੰ ਕੁਝ TV ਚੈਨਲਾਂ ਦੇ ਵੱਲੋਂ ਚਲਾਉਣ ਸੰਬੰਧੀ ਕਾਰਵਾਈ ਲਈ ਬਟਾਲੇ ਦੀ ਪੁਲਿਸ ਤੱਕ ਪਹੁੰਚ ਜਿਹੜੀ ਹੈ ਜੀ ਉਹ ਕੀਤੀ ਆ। ਉਹਨਾਂ ਨੇ ਆਪਣੇ ਵਕੀਲ ਦੇ ਨਾਲ SSP ਬਟਾਲਾ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਮਿਲ ਕੇ ਆਪਣੀ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਵਾਈ ਹੈ। ਔਰ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਉਹਨਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਸੀਗਾ ਕਿ ਕੁਝ TV ਚੈਨਲਾਂ ਦੇ ਉੱਤੇ ਉਹਨਾਂ ਦੀ ਇੱਕ ਵੀਡੀਓ ਜਿਹੜੀ ਉਹ ਚਲਾਈ ਜਾ ਰਹੀ ਆ, ਔਰ ਇਹਨਾਂ ਚੈਨਲਾਂ ਦੇ ਨੇ ਸੰਬੰਧਿਤ ਵੀਡੀਓ ਛੇੜਛਾੜ ਕਰਕੇ ਗਲਤ ਤਰੀਕੇ ਦੇ ਨਾਲ ਪੇਸ਼ ਜਿਹੜੀ ਕੀਤੀ ਆ, ਜਿਹਦੇ ਕਰਕੇ ਉਹਨਾਂ ਦੇ ਸਿਆਸੀ ਕੈਰੀਅਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ। ਔਰ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਜਿਹੜੀ ਹੈ ਜੀ ਉਹ ਪਹੁੰਚੀ ਆ। ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਲਿਖਿਆ। ਇਹਦੇ ਵਿੱਚ ਉਹਨਾਂ ਨੇ SSP ਬਟਾਲਾ ਨੂੰ ਜਿਹੜਾ ਨਿਊਜ਼ 18 ਹੈ ਪੰਜਾਬ ਦਾ, ਉਹ ਇੱਕ ਦੇ 3 ਜਿਹੜੇ ਉਹਦੇ ਪੱਤਰਕਾਰ ਨੇ ਤੇ ਕੁਝ ਹੋਰ ਅਣਪਛਾਤੇ ਬੰਦਿਆਂ ਦੇ ਖਿਲਾਫ ਸ਼ਿਕਾਇਤ ਜਿਹੜੀ ਆ ਉਹ ਕਰਕੇ ਵੀਡੀਓ ਦੀ ਜਾਂਚ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਵੀਡੀਓ ਚਲਾਉਣ ਵਾਲੇ ਚੈਨਲਾਂ ਤੇ ਉਹਨਾਂ ਦੇ ਪ੍ਰਬੰਧਕਾਂ ਦੇ ਖਿਲਾਫ ਉਹ 100 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਜਿਹੜਾ ਦੀ ਉਹ ਦਾਇਰ ਕਰਨਗੇ। ਇਹ ਸਾਈਬਰ ਕ੍ਰਾਈਮ ਨੂੰ ਜਿਹੜੀ ਹੈ ਜੀ ਅੱਗੇ ਭੇਜੀ ਗਈ ਆ। ਉਧਰ ਸ਼੍ਰੋਮਣੀ ਕਮੇਟੀ ਦੇ ਵਿੱਚ ਰਜਿੰਦਰ ਸਿੰਘ ਮਹਿਤਾ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਜੀ ਉਹ ਅਕਾਲੀ ਦਲ ਦੀ ਆ, ਇਸ ਕਰਕੇ ਉਹ ਤੁਰੰਤ ਅਜਿਹੇ ਹੋਏ ਚੀਜ਼ਾਂ ਦਾ ਜਿਹੜਾ ਦੀ ਉਹ ਨੋਟਿਸ ਲੈ ਲੈਂਦੀ ਆ। ਉਂਝ ਹੋਣ ਨੂੰ ਬਾਕੀ ਜੋ ਕੁਝ ਮਰਜ਼ੀ ਹੋਈ ਜਾਵੇ ਉਹ ਕਦੀ ਵੀ ਜਿਹੜਾ ਦੀ ਬੋਲਦੇ ਨਹੀਂ। ਇਸ ਮਾਮਲੇ ਦੇ ਉੱਤੇ ਰਜਿੰਦਰ ਸਿੰਘ ਮਹਿਤਾ ਜਿਹੜਾ ਜੀ ਉਹ ਪਹੁੰਚ ਗਏ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਸੌਂਪ ਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਇਹ ਕਿਹਾ ਕਿ ਕਾਰਵਾਈ ਕਰਨ ਦੀ ਅਪੀਲ ਕਰਨਗੇ। ਪੁਲਿਸ ਦੇ ਕੋਲੇ ਵੀ ਸ਼ਿਕਾਇਤ ਜਿਹੜੀ ਜੀ ਉਹ ਕੀਤੀ ਜਾਊਗੀ। ਇਹ ਵੀ ਕਹਿਤਾ ਕਿ ਗੁਰੂ ਨਾਨਕ ਸਾਹਿਬ ਦੇ ਬਾਰੇ ਗਲਤ ਸ਼ਬਦ ਬੋਲਣ ਤੇ ਗੁਰੂ ਨਾਨਕ ਸਾਹਿਬ ਦੀ ਤੁਲਨਾ ਕਿਸੇ ਬੰਦੇ ਦੇ ਨਾਲ ਕਰਨ ਦੇ ਦੋਸ਼ ਦੇ ਹੇਠ ਕੈਬਨਿਟ ਮੰਤਰੀ ਨੂੰ ਵਜ਼ਾਰਤ ਦੇ ਵਿੱਚੋਂ ਜਿਹੜਾ ਜੀ ਉਹ ਬਾਹਰ ਕੀਤਾ ਜਿਹੜਾ ਜੀ ਉਹ ਜਾਵੇ। ਵੈਸੇ ਇਹ ਆ ਕਿ ਇਹ ਨਹੀਂ ਹੈ ਕਿ ਇੱਥੇ ਕੋਈ ਇਹ ਕਾਂਗਰਸ ਦਾ ਜਿਹੜਾ ਆਗੂ ਆ ਜਿਹਨੇ ਬੋਲਿਆ। ਅਕਸਰ ਇਹਨਾਂ ਆਗੂਆਂ ਦੀ ਜ਼ੁਬਾਨ ਜਿਹੜੀ ਹੈ ਜੀ ਉਹ ਤਿਲਕਦੀ ਰਹਿੰਦੀ ਹੈ, ਚਾਹੇ ਉਹ ਬਲਵਿੰਦਰ ਸਿੰਘ ਭੂੰਦੜ ਹੋਰੀ ਹੋਣ, ਚਾਹੇ ਬਿਕਰਮ ਸਿੰਘ ਮਜੀਠੀਆ ਹੋਰੀ ਹੋਣ। ਜਦੋਂ ਆਪਣੀ ਤਿਲਕਦੀ ਆ ਉਦੋਂ ਹੋਰ ਗੱਲ ਹੈ, ਜਦੋਂ ਕਿਸੇ ਹੋਰ ਆਗੂ ਦੀ ਤਿਲਕੀ ਤਾਂ ਕਿਉਂਕਿ ਸਿਆਸੀ ਹੈ, ਸਿਆਸਤ ਹੈ ਜਿਹੜੀ ਕੇਬਲ ਹੈ ਉਹ ਅਕਾਲੀਆਂ ਦੇ ਕਬਜ਼ੇ ਦੇ ਵਿੱਚ ਹੈ।
ਜਿਹੜੀ ਕੇਬਲ ਕੰਪਨੀ ਹੈ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਜੀ ਉਹ ਹੈ ਸਿੱਧੇ ਤਰੀਕੇ ਦੇ ਨਾਲ। ਇਸ ਕਰਕੇ ਚੈਨਲ ਜਿਹੜੇ ਨੇ ਜੀ ਉਹ ਅਕਾਲੀ ਦਲ ਦੀ ਚਮਚੀ ਮਾਰਨ ਦੇ ਵਾਸਤੇ, ਤਾਂ ਕਿ ਉਹਨਾਂ ਦੇ ਚੈਨਲ ਜਿਹੜੇ ਜੀ ਉਹ ਚੱਲਦੇ ਰਹਿਣ ਕੇਬਲ ਦੇ ਉੱਤੇ, ਇਸ ਕਰਕੇ ਵੀ ਉਹ ਅਕਸਰ ਜਿਹੜੇ ਆ ਜੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹਨੂੰ ਤਰਜੀਹ ਦੇ ਤੌਰ ਦੇ ਉੱਤੇ ਲਾ ਦਿੰਦੇ ਆ। ਹੁਣ ਵੇਖਣਾ ਜਿਹੜਾ ਇਹ ਹੋਊਗਾ ਕਿ ਇਹਦੇ ਨਾਲ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਇਹਨੂੰ ਮੌਜੂਦਾ ਸਮੇਂ ਦੇ ਵਿੱਚ ਥੰਨਣ ਦੇ ਵਾਸਤੇ ਕੁਛ ਜਿਹੜਾ ਜੀ ਉਹਨਾਂ ਨੇ ਇਹ ਸਾਰਾ ਕੁਛ ਕੀਤਾ, ਜਾਂ ਵਾਕਿਆ ਹੀ ਉਹ ਸੀਰੀਅਸ ਨੇ ਕਿ ਇਹਦੀ ਫੋਰੈਂਸਿਕ ਜਾਂਚ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ ਜੀ, ਇਹ ਸਹੀ ਆ ਜਾਂ ਗਲਤ ਹੈ, ਜਾਂ ਆਵਾਜ਼ ਜਿਹੜੀ ਹੈ ਜੀ ਉਹ ਦੱਬ ਕੀਤੀ ਗਈ ਹੈ। ਇਹ ਸਾਰਾ ਕੁਛ ਜਿਹੜਾ ਜੀ ਇਹ ਆਉਂਦੇ ਦਿਨਾਂ ਦੇ ਦੌਰਾਨ ਹੀ ਸਾਰਾ ਕੁਛ ਪਤਾ ਜਿਹੜਾ ਉਹ ਲੱਗੂਗਾ ਜੀ। ਹੁਣ ਜਦੋਂ ਕਿ ਇਹ ਸਾਲ ਦੇ ਅੰਤਲੇ ਦਿਨ ਜਿਹੜੇ ਆ ਜੀ ਉਹ ਸਟਾਰਟ ਹੋ ਗਏ ਆ, ਸਾਡੇ ਇੱਥੋਂ ਦੇ ਹਿਸਾਬ ਦੇ ਨਾਲ 30 ਤਰੀਕ ਹੋ ਗਈ ਹੋਈ ਆ, ਤਾਂ ਕੁਛ ਸਿਆਸਤ ਦੇ ਉੱਤੇ ਵੀ ਜਿਹੜੀਆਂ ਜੀ ਉਹ ਨਿਗਾਹਾਂ ਦੌੜਦੀਆਂ ਨੇ ਕਿ 19 ਜਿਹੜਾ ਬੀਤ ਰਿਹਾ ਤੇ ਕੀ ਕੁਛ ਆਪਣੇ ਪਿੱਛੇ ਸਿਆਸੀ ਤੌਰ ਦੇ ਉੱਤੇ ਜਿਹੜਾ ਜੀ ਉਹ ਛੱਡ ਕੇ ਜਿਹੜਾ ਜੀ ਉਹ ਜਾ ਰਿਹਾ। ਪੰਜਾਬ ਦੇ ਵਿੱਚ ਇੱਕ ਦਹਾਕਾ ਸੱਤਾ ਦੇ ਉੱਤੇ ਕਾਬਜ਼ ਰਹਿਣ ਤੋਂ ਬਾਅਦ ਅਕਾਲੀ ਦਲ ਦੀਆਂ ਮੁਸ਼ਕਲਾਂ 19 ਦੇ ਵਿੱਚ ਵੀ ਘਟੀਆਂ ਨਹੀਂ। ਸਾਲ 17 ਦੇ ਵਿੱਚ ਅਕਾਲੀ ਦਲ ਦਾ ਸਿਆਸੀ ਤੌਰ ਦੇ ਉੱਤੇ ਪੈਰ ਉਖੜਨ ਦਾ ਜਿਹੜਾ ਦੌਰ ਸ਼ੁਰੂ ਹੋਇਆ ਸੀਗਾ 19 ਦੇ ਵਿੱਚ ਵੀ ਜਾਰੀ ਹੈ। ਕੈਪਟਨ ਸਰਕਾਰ ਦੇ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦਾ ਸਿਆਸੀ ਲਾਹਾ ਲੈਣ ਦੇ ਵਿੱਚ ਅਕਾਲੀ ਦਲ ਕਾਮਯਾਬ ਨਹੀਂ ਹੋਇਆ। ਔਰ 19 ਦੇ ਵਿੱਚ ਅਕਾਲੀ ਦਲ ਨੂੰ ਆਪਣੀ ਸ਼ਾਖ ਬਹਾਲ ਕਰਨ ਦੇ 3 ਵੱਡੇ ਮੌਕੇ ਮਿਲੇ, ਪਰ ਪਾਰਟੀ ਇਹਨਾਂ ਨੂੰ ਕਾਮਯਾਬੀ ਦੇ ਵਿੱਚ ਨਹੀਂ ਬਦਲ ਸਕੀ। ਇਹ ਪਹਿਲਾ ਮੌਕਾ ਸੰਸਦੀ ਚੋਣਾਂ, ਦੂਜਾ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਤੇ ਤੀਜਾ ਅਕਾਲੀ ਦਲ ਦਾ 99 ਸਾਲਾ ਸਥਾਪਨਾ ਦਿਵਸ। ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਸਭ ਤੋਂ ਵੱਡਾ ਸੰਕਟ ਹੈ ਕਿ ਪਾਰਟੀ ਦੇ ਆਗੂਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲੱਗੇ ਆ, ਔਰ ਇਹ ਦੋਸ਼ ਅਕਾਲੀਆਂ ਤੇ ਸੱਤਾਧਾਰੀ ਹੁੰਦਿਆਂ ਲੱਗੇ, ਜਿਹੜੇ ਕਿ 19 ਦੇ ਵਿੱਚ ਵੀ ਉਹਨਾਂ ਨੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡਿਆ। ਅਕਾਲੀ ਦਲ ਨੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਨ ਤੇ ਰਿਆਸਤ ਨੂੰ 2 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡਣ ਤੇ ਮੋਦੀ ਸਰਕਾਰ ਦੇ ਫੈਸਲੇ ਦੀ ਡਟਵੀਂ ਹਮਾਇਤ ਕੀਤੀ। ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਵੀ ਹਮਾਇਤ ਕੀਤੀ। ਅਕਾਲੀ ਦਲ ਮੁੱਢੋਂ ਰਾਜਾਂ ਨੂੰ ਵੱਧ ਅਧਿਕਾਰਾਂ ਤੇ ਘੱਟ ਗਿਣਤੀਆਂ ਦੇ ਹੱਕਾਂ ਖਾਤਰ ਡਟਦਾ ਰਿਹਾ, ਪਰ ਅਕਾਲੀ ਦਲ ਨੇ ਆਪਣੇ ਮੂਲ ਸਿਧਾਂਤ ਛੱਡ ਦਿੱਤੇ, ਜਿਹਦੇ ਕਰਕੇ ਲੋਕਾਂ ਦੇ ਵਿੱਚ ਜਿਹੜੀ ਉਹਦੀ ਬਣੀ ਹੋਈ ਭੱਲ ਸੀ ਉਹਦੇ ਲਗਾਤਾਰ ਖੋਰਾ ਲੱਗਣਾ ਜਿਹੜਾ ਜੀ ਉਹ ਜਾਰੀ ਰਿਹਾ। ਬੇਸ਼ੱਕ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰੀ ਪੰਜਾਬ 'ਚ ਆ ਕੇ ਕੁਛ ਆਖੀ ਜਾਣ, ਪਰ ਨਾਗਰਿਕਤਾ ਸੋਧ ਬਿੱਲ, ਧਾਰਾ 370, ਜੰਮੂ ਕਸ਼ਮੀਰ ਦਾ ਦਰਜਾ ਖਤਮ ਕਰਨ, ਇਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਲੋਕ ਸਭਾ ਦੇ ਵਿੱਚ ਵੋਟਾਂ ਜਿਹੜੀਆਂ ਸੀ ਉਹ ਪਾਈਆਂ। ਇਸੇ ਸਾਲ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਨੇ 10 ਸੀਟਾਂ ਤੇ ਉਮੀਦਵਾਰ ਖੜੇ ਕੀਤੇ, ਪਰ 2 ਹਸਬੈਂਡ ਵਾਈਫ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੀ ਜਿਹੜਾ ਸੀ ਉਹ ਜਮਾ ਘਟਾਓ ਕਰਕੇ ਜਿਹੜਾ ਉਹ ਜਿੱਤ ਸਕੇ। ਪੰਜਾਬ 'ਚ 4 ਸੀਟਾਂ ਤੇ ਜਿਮੀਆਂ ਹੋਈਆਂ, ਜਿਹਦੇ 'ਚ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ। ਜਲਾਲਾਬਾਦ ਵੀ ਉਹਦੇ ਹੱਥੋਂ ਜਿਹੜਾ ਸੀਗਾ ਉਹ ਖੁੱਸ ਗਿਆ। ਪਾਰਟੀ ਨੇ ਦਾਖਾ ਹਲਕੇ ਦੀ ਸੀਟ ਜਿੱਤੀ, ਪਰ ਜਨਤਕ ਆਭਾਰ ਜਿਹੜਾ ਜੀ ਉਹ ਨਹੀਂ ਹੋ ਸਕਿਆ। ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ 19 ਦੇ ਵਿੱਚ ਵੀ ਜਿਹੜਾ ਜੀ ਉਹ ਭਾਰੂ ਰਹੇ। ਅਕਾਲੀ ਦਲ ਤੇ ਸੱਤਾਹੀਣ ਹੋਣ ਤੋਂ ਬਾਅਦ ਛਿੜਿਆ ਗ੍ਰਹਿ ਯੁੱਧ ਵੀ ਜਿਹੜਾ ਜੀ ਉਹ 19 ਦੇ ਵਿੱਚ ਸਿਰ ਚੜ੍ਹ ਕੇ ਬੋਲਿਆ। ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਬਾਗੀ ਹੋ ਗਏ। ਪਰਮਿੰਦਰ ਸਿੰਘ ਢੀਂਡਸਾ ਵੀ ਆਪਣੇ ਪਿਤਾ ਦੇ ਰਾਹ ਤੇ ਚੱਲਦੇ ਜਿਹੜਾ ਜੀ ਉਹ ਵਿਖਾਈ ਦੇ ਰਹੇ ਆ। ਪਾਰਟੀ ਅੰਦਰਲਾ ਸੰਕਟ ਹੋਰ ਡੂੰਘਾ ਹੁੰਦਾ ਜਿਹੜਾ ਜੀ ਉਹ ਤੁਰਿਆ ਜਾ ਰਿਹਾ, ਕਿਉਂਕਿ ਇਸ ਵੇਲੇ ਕਮਾਂਡ ਜਿਹੜੀ ਹੈ ਜੀ ਉਹ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਆ, ਜਿਹੜੇ ਕਿ ਵੱਡਾ ਥ੍ਰੈਟ ਅਕਾਲੀ ਦਲ ਦੇ ਵਾਸਤੇ ਬਣੇ ਹੋਏ ਆ, ਜਿਹੜਾ ਕਹਿੰਦਾ ਅਸੀਂ ਰਾਜ ਕਰਾਂਗੇ 25 ਸਾਲ। ਤਾਂ ਜ਼ਰੂਰ ਹੈ ਕਿ 25 ਸਾਲਾਂ ਦੇ ਰਾਜ ਦੇ ਵਿੱਚ 25 ਸਾਲਾਂ ਦੇ ਸਮਝੌਤੇ ਜਿਹੜੇ ਸੀ ਉਹ ਜ਼ਰੂਰ ਕਰ ਗਏ ਉਹ ਪ੍ਰਾਈਵੇਟ ਥਰਮਲ ਕੰਪਨੀਆਂ ਦੇ ਨਾਲ, ਜਿਹੜੇ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਭੁਗਤਣੇ ਜਿਹੜਾ ਜੀ ਉਹ ਪੈ ਰਹੇ ਆ। ਦੇਖਿਆ ਜਾਵੇ ਤਾਂ 19 ਦੇ ਵਿੱਚ ਜਿਹੜੀ ਸਰਕਾਰ ਹੈ ਕਾਂਗਰਸ ਦੀ, ਉਹਦੀ ਵੀ ਤੋਏ ਜਿਹੜੀ ਦੀ ਉਹ ਜਾਰੀ ਰਹੀ। ਕਾਂਗਰਸ ਦੀ ਸਰਕਾਰ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੰਮਕਾਜ ਦਾ ਜਿਹੜਾ ਸੀਗਾ ਉਹ ਵੀ 19 ਦੇ ਵਿੱਚ ਬਹੁਤ ਚਰਚਿਤ ਰਿਹਾ। ਜਿਹੜੇ ਵੱਡੇ ਵਾਅਦੇ ਕਰਕੇ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ, ਉਹ ਕਿਸੇ ਵਾਅਦੇ ਦੇ ਨੇੜੇ ਤੇੜੇ ਵੀ ਨਾ ਜਾ ਸਕੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸੇ ਤਰ੍ਹਾਂ ਜਾਰੀ ਨੇ। ਪੰਜਾਬ ਦੇ ਵਿੱਚ ਚਿੱਟੇ ਦਾ ਪ੍ਰਕੋਪ ਹੈ,
ਓਵਰਡੋਜ਼ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਨਸ਼ਾ ਬੰਦ ਨਹੀਂ ਕੀਤਾ ਜਾ ਸਕਦਾ। ਗੁਟਕਾ ਚੁੱਕ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੀ ਖਾਧੀ ਹੋਈ ਸਹੁੰ ਨੂੰ ਜਿਹੜਾ ਦੀ ਉਹ ਕੈਪਟਨ ਅਮਰਿੰਦਰ ਸਿੰਘ ਹੁਰੀ ਪੂਰੇ ਤਰੀਕੇ ਦੇ ਨਾਲ ਵਸਾਰੀ ਇਸ ਵੇਲੇ ਜਿਹੜਾ ਦੀ ਉਹ ਬੈਠੇ ਨੇ। ਕਾਂਗਰਸੀਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਉਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ ਠੀਕ ਉਸੇ ਤਰੀਕੇ ਦੇ ਨਾਲ ਚਰਚਾ ਦੇ ਵਿੱਚ ਹੈ ਜਿਵੇਂ 2002 ਤੋਂ ਲੈ ਕੇ 7 ਦੇ ਦੌਰਾਨ ਵੀ ਇਹ ਚਰਚਾ ਦਾ ਵਿਸ਼ਾ ਜਿਹੜਾ ਦੀ ਉਹ ਰਹਿੰਦਾ ਸੀਗਾ। ਜੇ ਹਾਲਾਤ ਇਹ ਨੇ ਤੇ ਹਾਲਾਤ ਕੋਈ ਬਹੁਤੇ ਚੰਗੇ 19 ਦੇ ਵਿੱਚ ਜਾਂ ਅੱਜ ਦੇ ਹਾਲਾਤ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ, ਮੁੱਖ ਵਿਰੋਧੀ ਧਿਰ, ਉਹਦੇ ਵੀ ਕੋਈ ਬਹੁਤੇ ਚੰਗੇ ਜਿਹੜੇ ਜੀ ਉਹ ਨਹੀਂ ਗਏ। ਪੰਜਾਬ ਦੇ ਵਿੱਚ ਤੀਜੀ ਧਿਰ ਦੇ ਵਜੋਂ ਉਭਰੀ ਆਮ ਆਦਮੀ ਪਾਰਟੀ ਵਾਸਤੇ 19 ਦਾ ਸਾਲ ਸਿਆਸੀ ਤੌਰ ਦੇ ਉੱਤੇ ਘਾਟੇ ਵਾਲਾ ਜਿਹੜਾ ਦੀ ਉਹ ਰਿਹਾ। ਬੇਸ਼ੱਕ ਆਮ ਆਦਮੀ ਪਾਰਟੀ ਨੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਬਦਲਾਅ ਦੀ ਆਸ ਪੈਦਾ ਕੀਤੀ ਸੀ, ਪਰ ਪਾਰਟੀ ਲੋਕਾਂ ਦੀਆਂ ਆਸਾਂ ਦੇ ਉੱਤੇ ਪੂਰੀ ਨਹੀਂ ਉਤਰ ਸਕੀ। 19 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਪਾਰਟੀ ਨੇ ਸੂਬੇ ਦੀਆਂ ਸਾਰੀਆਂ 13 ਸੀਟਾਂ 'ਚੋਂ ਆਪਣੇ ਉਮੀਦਵਾਰ ਖੜੇ ਕੀਤੇ, ਪਰ ਇਹਦੇ ਵਿੱਚੋਂ ਸਿਰਫ ਸੰਗਰੂਰ ਦੇ ਵਿੱਚ ਭਗਵੰਤ ਮਾਨ ਦਾ ਜਲਵਾ ਜਿਹੜਾ ਦੀ ਉਹ ਦਿਸਿਆ। ਉਹਨਾਂ ਆਪਣੀ ਸੀਟ ਕੱਢੀ, ਬਾਕੀ ਸਾਰੇ ਜਿਹੜੇ ਉਮੀਦਵਾਰ ਸੀ ਉਹ ਬੁਰੇ ਤਰੀਕੇ ਦੇ ਨਾਲ ਹਾਰ ਗਏ। 14 ਦੇ ਵਿੱਚ ਹਾਲਾਤ ਜਿਹੜੇ ਦੀ ਇਹ ਰਹੇ ਕਿ ਪ੍ਰਨੀਤ ਕੌਰ ਹੋਰਾਂ ਨੇ ਪਟਿਆਲੇ ਦੀ ਸੀਟ ਜਿਹੜੀ ਦੀ ਉਹ ਜਿੱਤੀ। ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਵੱਖ ਹੋ ਗਏ ਔਰ ਇਹ ਸੀਟ ਬੁਰੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਹਾਰ ਗਏ। ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ। ਆਪਣੀ ਪਾਰਟੀ ਤੋਂ ਯਾਦ ਆਇਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਗਾਵਤ ਕੀਤੀ ਔਰ ਉਹ ਜਿਹੜਾ ਸੀਗਾ ਨਵੀਂ ਪਾਰਟੀ ਉਹਨਾਂ ਨੇ ਬਣਾ ਲਈ ਔਰ ਉਹਨਾਂ ਨੇ ਆਪ ਬਠਿੰਡੇ ਤੋਂ ਚੋਣ ਲੜੀ, ਜ਼ਮਾਨਤ ਜ਼ਬਤ ਹੋ ਗਈ। ਮਾਸਟਰ ਬਲਦੇਵ ਸਿੰਘ ਹੋਰਾਂ ਨੂੰ ਚੋਣ ਲੜਾਈ, ਫਰੀਦਕੋਟ ਤੋਂ ਜ਼ਮਾਨਤ ਉਹਨਾਂ ਦੀ ਵੀ ਜਿਹੜੀ ਸੀ ਉਹ ਜ਼ਬਤ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਨਿਕਲੇ ਹੋਏ ਸੀਗੇ। 2017 ਦੇ ਵਿੱਚ ਦਾਖਾ ਹਲਕੇ ਤੋਂ ਫੂਲਕਾ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਸੀ, ਪਰ ਬਾਈ ਇਲੈਕਸ਼ਨ ਦੇ ਵਿੱਚ ਇਹ ਹਲਕਾ ਵੀ ਆਮ ਆਦਮੀ ਪਾਰਟੀ ਦੇ ਹੱਥੋਂ ਜਾਂਦਾ ਜਿਹੜਾ ਦੀ ਉਹ ਰਿਹਾ। ਨਾਜਰ ਸਿੰਘ ਮਾਨਸ਼ਾਹੀਆ ਜਿਹੜੇ ਦੀ ਉਹ ਉਹਨਾਂ ਨੇ ਔਰ ਅਮਰਜੀਤ ਸੰਦੋਆ ਨੇ ਆਪ ਛੱਡ ਕੇ ਕਾਂਗਰਸ ਤੋਂ ਸ਼ਮੂਲੀਅਤ ਕੀਤੀ। ਸੰਦੋਆ ਨੇ ਅਸਤੀਫਾ ਵਾਪਸ ਲੈ ਲਿਆ। ਮਾਨਸ਼ਾਹੀਆ ਹੋਈ ਇਹਦੇ ਵਿੱਚ ਵਿਚਾਲੇ ਤੁਰੇ ਫਿਰਦੇ ਆ। ਸੁਖਪਾਲ ਸਿੰਘ ਖਹਿਰਾ ਨੇ ਅਸਤੀਫਾ ਦਿੱਤਾ, ਮੁੜ ਕੇ ਨਾਟਕੀ ਅੰਦਾਜ਼ ਦੇ ਵਿੱਚ ਵਾਪਸ ਲੈ ਲਿਆ। ਮਾਸਟਰ ਬਲਦੇਵ ਸਿੰਘ ਨੇ ਅਸਤੀਫਾ ਦਿੱਤਾ, ਉਹ ਵਾਪਸ ਲੈ ਲਿਆ। ਆਮ ਆਦਮੀ ਪਾਰਟੀ ਦੇ ਨਾਲ ਫੇਰ ਜਿਹੜਾ ਜੀ ਉਹ ਜਾ ਜੁੜੇ। ਆਪ ਧੜੇਬੰਦੀ ਦਾ ਜਿਹੜਾ ਜੀ ਉਹ ਇਸ ਵੇਲੇ ਸ਼ਿਕਾਰ ਹੈ। ਅਮਨ ਅਰੋੜਾ ਆਪਣੇ ਘੋੜੇ ਭਜਾਈ ਫਿਰਦੇ ਨੇ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰੀ ਆਪਣੇ ਘੋੜੇ ਜਿਹੜਾ ਜੀ ਉਹ ਭਜਾਈ ਫਿਰਦੇ ਨੇ। ਆਮ ਆਦਮੀ ਪਾਰਟੀ ਜਿਹੜੀਆਂ ਸਿਆਸੀ ਗਤੀਵਿਧੀਆਂ ਸੀ ਉਹਨੂੰ ਜਿਹੜਾ ਤੇਜ਼ ਨਹੀਂ ਕਰ ਸਕੀ ਅਜੇ ਤੱਕ ਵੀ। ਜਿਹੜਾ ਜੀ ਅੱਗੋਂ 2 ਸਾਲ ਜਿਹੜੇ ਦੀ ਉਹ ਰਹਿੰਦੇ ਨੇ, ਅਜੇ ਤੱਕ ਪਾਰਟੀ ਦੇ ਵਿੱਚ ਪਾਰਟੀ ਦਾ ਜਿਹੜਾ ਢਾਂਚਾ ਹੈ ਉਹੀ ਨਹੀਂ ਜਿਹੜਾ ਦੀ ਉਹ ਬਣ ਸਕਿਆ। ਬੇਸ਼ੱਕ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਦੇ ਵੱਲੋਂ ਲੋਕ ਸਭਾ ਦੇ ਵਿੱਚ ਚੁੱਕੇ ਗਏ ਮੁੱਦੇ ਜਿਹੜੇ ਜੀ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣੇ, ਪਰ ਉਹ ਉਹਨਾਂ ਦੀ ਆਪਣੀ ਭਲਤਾ ਬਰਕਰਾਰ ਰੱਖਣ 'ਚ ਸਫਲ ਰਹੇ ਸੰਗਰੂਰ ਦੇ ਵਿੱਚ, ਪਰ ਪੰਜਾਬ ਪੱਧਰ ਦੇ ਉੱਤੇ ਪਾਰਟੀ ਦੇ ਪੈਰ ਲਾਉਣ ਦੇ ਵਿੱਚ ਜਿਹੜਾ ਜੀ ਉਹ ਅਸਫਲ ਰਹੇ। ਸਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਪ੍ਰੈਸ ਮਿਲਣੀ ਦੇ ਦੌਰਾਨ ਭਗਵੰਤ ਮਾਨ ਹੋਰੀ ਪੱਤਰਕਾਰਾਂ ਦੇ ਨਾਲ ਉਲਝਦੇ ਜਿਹੜਾ ਜੀ ਉਹ ਵਿਖਾਈ ਦਿੱਤੇ, ਜਿਹੜਾ ਕਿ ਕੋਈ ਚੰਗਾ ਸੰਕੇਤ ਨਹੀਂ ਦੇ ਕੇ ਗਿਆ। ਬੇਸ਼ੱਕ ਬਾਅਦ ਦੇ ਵਿੱਚ ਇਹ ਮਸਲਾ ਜਿਹੜਾ ਜੀ ਉਹ ਹੱਲ ਕਰ ਲਿਆ ਗਿਆ। ਹੁਣ ਬਹੁਤੀ ਟੇਕ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਦੀ ਇਸ ਗੱਲ ਦੇ ਉੱਤੇ ਲੱਗੀ ਹੋਈ ਆ ਕਿ ਦਿੱਲੀ ਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਆ ਉਹ ਕਿਹੋ ਜਿਹੀ ਰਹਿੰਦੀ ਆ। ਦਿੱਲੀ ਦੇ ਵਿੱਚ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਆ ਜੇ ਉਹ ਠੀਕ ਠਾਕ ਰਹਿੰਦੀ ਆ ਤਾਂ ਉਹਦੇ ਨਾਲ ਕੁਝ ਪੈਰ ਜਿਹੜੇ ਦੀ ਪੰਜਾਬ ਦੇ ਵਿੱਚ ਲੱਗ ਸਕਦੇ ਆ। ਜੇ ਦਿੱਲੀ ਜਾਂਦੀ ਲੱਗੀ ਫਿਰ ਜਿਹੜੇ ਜੀ ਉਹ ਪਾਰਟੀ ਦੇ ਪੈਰ ਲਾਉਣੇ ਔਖੇ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਹੋ ਜਾਣਗੇ। ਪਰ ਪੰਜਾਬ ਦੀ ਸਿਆਸਤ ਦਾ ਕੀ ਬਣੂਗਾ ਫਿਰ? ਕਾਂਗਰਸ ਆਪਣੀ ਜਗ੍ਹਾ ਤੇ ਫੇਲ ਆ, ਅਕਾਲੀ ਦਲ ਨੂੰ ਕੋਈ ਪੁੱਛਦਾ ਨਹੀਂ, ਆਮ ਆਦਮੀ ਪਾਰਟੀ ਢਾਂਚਾ ਹੀ ਵਿਕਸਿਤ ਨਹੀਂ ਕਰ ਸਕੀ। ਇਸ ਕਰਕੇ ਪੰਜਾਬ ਇਸ ਵੇਲੇ 19 ਦੇ ਵਿੱਚ ਤੁਸੀਂ ਕਹਿ ਲਓ ਜਾਂਦਾ 19 ਅੱਜ ਦੀ ਤਰੀਕ ਦੇ ਵਿੱਚ ਇੱਕ ਲੀਡਰਲੈਸ ਹੈ, ਚਾਹੇ ਉਹ ਧਾਰਮਿਕ ਤੌਰ ਦੇ ਉੱਤੇ ਲੈ ਲਓ, ਚਾਹੇ ਤੁਸੀਂ ਸਿਆਸਤੀ ਤੌਰ ਦੇ ਉੱਤੇ ਜਿਹੜਾ ਜੀ ਉਹ ਲੈ ਲਓ। ਹਰ ਜਗ੍ਹਾ ਦੇ ਉੱਤੇ ਠੋਕ ਵਜਾ ਕੇ ਕੋਈ ਅੰਕੜਿਆਂ ਦੀ ਗੱਲ ਕਰੀ ਜਾਂਦਾ, ਕੋਈ ਕੁਛ ਗੱਲ ਕਰੀ ਜਾਂਦਾ, ਪਰ ਲੋਕਾਂ ਦਾ ਵਿਸ਼ਵਾਸ ਜਿਹੜਾ ਜੀ ਉਹ ਬਹੁਤਿਆਂ ਤੋਂ ਉੱਠ ਗਿਆ। ਅੰਕੜਿਆਂ ਦੀ ਗੱਲ ਚੱਲੀ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ GGI ਨੇ ਰਿਪੋਰਟ ਜਿਹੜੀ ਜਾਰੀ ਕੀਤੀ ਜਿਹਦੇ ਵਿੱਚ ਚੰਗੇ ਸ਼ਾਸਨ ਦੇ ਤੌਰ ਦੇ ਉੱਤੇ ਪੰਜਾਬ ਬਹੁਤ ਪਛੜ ਗਿਆ, 13ਵੇਂ ਨੰਬਰ ਦੇ ਉੱਪਰ ਜਿਹੜਾ ਜੀ ਉਹ ਚਲੇ ਗਿਆ। ਅਕਾਲੀ ਦਲ ਵਾਲੇ ਕਹਿੰਦੇ ਕਿ ਸਾਡੇ ਟਾਈਮ ਤਾਂ ਪ੍ਰਸ਼ਾਸਨ ਬਹੁਤ ਵਧੀਆ ਸੀਗਾ,
ਕਿਉਂਕਿ ਖੱਡਾਂ ਤਾਂ ਉਦੋਂ ਵੀ ਚੱਲਦੀਆਂ ਸੀਗੀਆਂ, ਕੇਬਲ ਤਾਂ ਉਦੋਂ ਵੀ ਚੱਲਦੀ ਸੀਗੀ, ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਵੀ ਉਦੋਂ ਸਰਗਰਮ ਸੀਗਾ, ਚਿੱਟਾ ਮਾਫੀਆ ਵੀ ਸਰਗਰਮ ਸੀਗਾ। ਸਰਗਰਮੀਆਂ ਸਾਰੇ ਮਾਫੀਏ ਦੀਆਂ ਜਿਉਂ ਦੀਆਂ ਤਿਉਂ ਨੇ। ਫਿਰ ਹੇਠਾਂ ਖਿਸਕ ਕਿਵੇਂ ਗਿਆ ਜੀ? ਇਹਦੇ ਉੱਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਜੀ, ਉਹ ਇਹ ਕਹਿੰਦੇ ਆ ਕਿ ਚੰਗੇ ਸ਼ਾਸਨ ਦੇ ਸੂਚਕ ਅੰਕ ਦੇ ਰੂਪ ਜਿਹੜੀ ਜਾਰੀ ਕੀਤੀ ਗਈ ਰਿਪੋਰਟ ਹੈ, ਇਹ ਸਾਡੇ ਸਮੇਂ ਦੀ ਨਹੀਂ ਆ। ਇਹ ਤਾਂ ਜਿਹੜਾ ਜੀ ਉਦੋਂ ਅਕਾਲੀ ਬੀਜੇਪੀ ਰਾਜ ਸੀਗਾ, ਇਹ ਉਦੋਂ ਦੇ ਮਾੜੇ ਪ੍ਰਸ਼ਾਸਨ ਦਾ ਨਤੀਜਾ ਆ। ਹੁਣ GGI ਜਿਹੜੀ ਆ, ਜਿਹਨੇ ਇਹ ਰਿਪੋਰਟ ਜਾਰੀ ਕੀਤੀ ਆ, ਜਾਂ ਤਾਂ ਉਹ ਸੁੱਤੀ ਉੱਠੀ ਆ ਵੀ ਉਹਨੇ 3 ਸਾਲ ਪਹਿਲਾਂ ਦੀ ਰਿਪੋਰਟ ਜਿਹੜੀ ਜੀ ਉਹ ਜਾਰੀ ਕਰਤੀ, ਇਹ ਸੋਚ ਲਿਆ ਕਿ ਕਿਸੇ ਨੇ ਪੜ੍ਹਨੀ ਹੀ ਨਹੀਂ ਇਹ। ਤੋਂ ਮੌਜੂਦਾ ਸ਼ਾਸਨ ਕਿਹੋ ਜਿਹਾ ਆ? ਪਿਛਲੇ ਦਿਨਾਂ ਦੇ ਵਿੱਚ ਇੱਕ ਅਫਸਰ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਸੀ, ਉਹ ਕਹਿ ਕੇ ਗਏ ਕਿ ਇਹ ਜਿਹੜਾ ਖਿੱਤਾ ਸਭ ਤੋਂ ਵੱਧ ਭ੍ਰਿਸ਼ਟ ਹੈ। ਉਹ ਰਿਟਾਇਰਡ ਆਫੀਸਰ ਨੇ, ਕਹਿੰਦੇ ਕਿ ਇੱਥੇ ਸਭ ਤੋਂ ਵੱਧ ਜਿਹੜੀ ਕਰਪਸ਼ਨ ਹੈ ਔਰ ਰਿਸ਼ਵਤ ਜਿਹੜੀ ਹੈ ਜੀ ਉਹ ਲਈ ਜਾਂਦੀ ਆ। ਮੁੱਖ ਮੰਤਰੀ ਹੋਰਾਂ ਨੇ ਸੂਬੇ ਦੇ ਬਾਰੇ ਅਕਾਲੀ ਦਲ ਦੇ ਮੁਖੀ ਦੀ ਅਗਿਆਨਤਾ ਲਈ ਇਹ ਗੱਲ ਜਿਹੜੀ ਕਹੀ ਹੈ ਕਿ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਉਹਦੀਆਂ ਆਪਣੀਆਂ ਨੀਤੀਆਂ ਦੇ ਨਾਲ ਹਰੇਕ ਪੱਧਰ ਦੇ ਉੱਤੇ ਸੂਬੇ ਦੀ ਤਰੱਕੀ ਨੂੰ ਜਿਹੜੀ ਜੀ ਉਹ ਢਾਹ ਲੱਗੀ। ਅਸਲ 'ਚ 25 ਦਸੰਬਰ ਨੂੰ ਜਾਰੀ ਕੀਤੀ ਗਈ GGI ਰਿਪੋਰਟ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਇਹਦੇ ਵਿੱਚ ਵਰਤੇ ਗਏ ਅੰਕੜੇ 14-15, 15-16 ਤੇ 16-17 ਦੇ ਨਾਲ ਸੰਬੰਧਿਤ ਨੇ, ਜਦੋਂ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਜਿਹੜੀ ਜੀ ਉਹ ਸੀਗੀ। ਤੋ 3 ਸਾਲ ਪੁਰਾਣੀ ਰਿਪੋਰਟ GGI ਕਿਉਂ ਜਾਰੀ ਕਰ ਰਹੀ ਆ, ਇਹਦਾ ਜਵਾਬ ਕੋਈ ਕਿਸੇ ਕੋਲੇ ਜਿਹੜਾ ਜੀ ਉਹ ਨਹੀਂ ਹੈਗਾ। ਮੁੱਖ ਮੰਤਰੀ ਹੋਰੀ ਆਪਣੇ ਦਾਅਵੇ ਜਿਹੜੇ ਜੀ ਉਹ ਕਰੀ ਜਾਂਦੇ ਆ ਕਿ ਅਸੀਂ ਤਾਂ ਕਾਰੋਬਾਰ ਨੂੰ ਸੁਖਾਲਾ ਜਿਹੜਾ ਜੀ ਉਹ ਬਣਾਉਣ ਦੇ ਸੰਬੰਧ ਦੇ ਵਿੱਚ ਬੜੀਆਂ ਜਿਹੜੀਆਂ ਜੀ ਉਹ ਮਾਰਕੇਬਾਜ਼ੀ ਕੀਤੀ ਹੈ, ਜਦੋਂ ਕਿ ਕਿਹੜੀ ਇੰਡਸਟਰੀ ਪੰਜਾਬ ਦੇ ਵਿੱਚ ਆਈ ਆ। ਪਿਛਲੇ ਦਿਨਾਂ ਦੇ ਵਿੱਚ ਸਮਿਟ ਕਰਾ ਕੇ ਹਟੀ ਹੈ ਪੰਜਾਬ ਸਰਕਾਰ ਜਿਹੜੀ ਜੀ, ਉਹਦੇ ਅੰਕੜੇ ਅਜੇ ਤੱਕ ਨਹੀਂ ਆਏ ਕਿ ਕੋਈ ਸਮਝੌਤਾ ਹੋਇਆ ਜਾਂ ਉਹ ਖਾ ਪੀ ਕੇ ਜਿਹੜਾ ਜੀ ਉਹ ਤੁਰਦੇ ਬਣੇ। ਕਿਸੇ ਪੱਖੋਂ ਵੀ ਸੂਬੇ ਦੇ ਵਿੱਚ ਕੋਈ ਪੋਜ਼ਿਟਿਵ ਜਿਹੜੀ ਆ ਉਹ ਸਰਗਰਮੀ ਸਿਆਸੀ ਤੌਰ ਦੇ ਉੱਤੇ, ਸਰਕਾਰੀ ਤੌਰ ਦੇ ਉੱਤੇ ਨਜ਼ਰ ਜਿਹੜਾ ਜੀ ਉਹ ਨਹੀਂ ਆ ਰਹੀ। ਲੋਕਾਂ ਨੂੰ ਇਹਨਾਂ ਅੰਕੜਿਆਂ ਦੇ ਵਿੱਚ ਜਿਹੜਾ ਜੀ ਉਹ ਉਲਝਾਇਆ ਜਾ ਰਿਹਾ ਕਿ ਕੋਈ ਕਹਿੰਦਾ ਕਿਸ ਟਾਈਮ ਦੇ ਅੰਕੜੇ ਆ, ਕੋਈ ਕਹਿੰਦਾ ਇਹ ਕਿਸੇ ਟਾਈਮ ਦੇ ਜਿਹੜੇ ਅੰਕੜੇ ਆ। ਲੋਕਾਂ ਦੇ ਵਿੱਚ ਹਾਹਾਕਾਰ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਮਚੀ ਹੋਈ ਆ ਕਿ ਪੰਜਾਬ ਇਸ ਵੇਲੇ ਸਭ ਤੋਂ ਮਹਿੰਗੀ ਬਿਜਲੀ ਵੇਚਣ ਵਾਲਾ ਜਿਹੜਾ ਜੀ ਉਹ ਸੂਬਾ ਬਣਿਆ ਹੋਇਆ, ਔਰ ਇਹ ਬਿੱਲਾਂ ਦੇ ਵਿੱਚ ਜਿਹੜਾ ਜੀ ਉਹ ਲਗਾਤਾਰ ਵਾਧਾ ਹੁੰਦਾ ਤੁਰਿਆ ਜਾ ਰਿਹਾ। ਰਿਪੋਰਟਾਂ ਇਹ ਦੱਸਦੀਆਂ ਨੇ ਕਿ ਅਗਲੇ ਕੁਝ ਦਿਨਾਂ ਇਹ ਜਿਹੜਾ ਚੜ੍ਹਨ ਵਾਲਾ ਸਾਲ ਹੈ, ਇਹਦੇ ਵਿੱਚ ਜਿਹੜਾ ਜੀ ਉਹ ਜਿਹੜੇ ਇਹ ਬਿਜਲੀ ਦੇ ਬਿੱਲ ਹੋਰ ਵਧਣਗੇ, ਕਿਉਂਕਿ ਜਿਹੜਾ ਇੱਕ ਹੋਰ ਫੈਸਲਾ ਅਦਾਲਤੀ ਜਿਹੜਾ ਉਹ ਆਉਣ ਹੀ ਵਾਲਾ ਜਿਹੜਾ ਜੀ ਉਹ ਹੈ। ਔਰ ਇਸ ਵੇਲੇ ਜਾਂਦੇ ਜਾਂਦੇ ਸਾਨੂੰ ਦੱਸ ਦਈਏ ਕਿ ਜਿਹੜਾ ਟ੍ਰੈਫਿਕ ਹੈ ਉਹ ਅੰਮ੍ਰਿਤਸਰ ਦੇ ਵਿੱਚ ਬਹੁਤ ਮੰਦੇ ਹਾਲੀ ਹੈ, ਕਿਉਂਕਿ ਨਵੇਂ ਸਾਲ ਦੇ ਮੌਕੇ ਦੇ ਉੱਤੇ 2 ਲੱਖ ਸ਼ਰਧਾਲੂਆਂ ਦੇ ਇੱਥੇ ਆਉਣ ਦੇ ਜਿਹੜੇ ਜੀ ਉਹ ਆਸਾਂ ਨੇ। ਸ਼ਹਿਰ ਦੇ ਵਿੱਚ ਕੋਈ ਹੋਟਲ, ਗੈਸਟ ਹਾਊਸ, ਸਰਾਵਾਂ ਜਿਹੜੀਆਂ ਜੀ ਉਹ ਬਿਲਕੁਲ ਫੁੱਲ ਨੇ। ਕਿਸੇ ਜਗ੍ਹਾ ਦੇ ਉੱਤੇ ਰਹਿਣ ਦਾ ਕੋਈ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਗਾ। ਹੋਟਲ ਇੰਡਸਟਰੀ ਵਾਲੇ ਜਿਹੜਾ ਜੀ ਇਸ ਪੱਖੋਂ ਤਾਂ ਖੁਸ਼ ਨੇ ਕਿ ਉਹਨਾਂ ਦੇ ਸਾਰੇ ਜਿਹੜਾ ਜੀ ਉਹ ਬੁੱਕ ਨੇ। ਹੱਡ ਚੀਰਵੀਂ ਠੰਡ ਦੇ ਵਿੱਚ ਜਿਹੜਾ ਜੀ 2 ਲੱਖ ਬੰਦਾ ਜਿਹੜਾ ਜੀ ਇੱਥੇ ਆਊਗਾ। 3 ਤੋਂ 4 ਜਨਵਰੀ ਤੱਕ ਹੋਟਲ, ਸਰਾਵਾਂ 'ਚ ਕੋਈ ਜਗ੍ਹਾ ਜਿਹੜੀ ਜੀ ਉਹ ਨਹੀਂ ਹੈਗੀ। ਸ਼ਹਿਰ ਦੇ ਵਿੱਚ ਕੋਈ 350 ਦੇ ਕਰੀਬ ਛੋਟੇ ਤੇ ਵੱਡੇ ਹੋਟਲ ਨੇ, ਜਦੋਂ ਕਿ ਸਿਵਲ ਲਾਈਨ ਤੇ ਰੇਲਵੇ ਸਟੇਸ਼ਨ ਦੇ ਨੇੜੇ ਤੇੜੇ ਹੋਟਲਾਂ ਦੀ ਗਿਣਤੀ 60 ਤੋਂ 70 ਦੇ ਕਰੀਬ ਹੈ। ਸ਼ਹਿਰ ਦੇ ਵਿੱਚ 63 ਸਰਾਵਾਂ ਨੇ, ਜਿਨ੍ਹਾਂ ਦੇ ਵਿੱਚ 9585 ਕਮਰੇ ਨੇ। ਛੋਟੇ ਹੋਟਲਾਂ ਦੇ ਵਿੱਚ ਜਿੱਥੇ 900 ਤੋਂ ਲੈ ਕੇ 2500 ਰੁਪਏ ਤੱਕ ਰੂਮ ਅਵੇਲੇਬਲ ਨੇ, ਉੱਥੇ ਸਿਵਲ ਲਾਈਨ ਦੇ ਹੋਟਲਾਂ ਦੇ ਵਿੱਚ 3000 ਤੋਂ 5000 ਤੇ 35000 ਤੋਂ 40000 ਰੁਪਏ ਤੱਕ ਜਿਹੜੀ ਜੀ ਉਹ ਬੁਕਿੰਗ ਹੈ। ਟ੍ਰੈਫਿਕ ਦੀ ਸਮੱਸਿਆ ਜਿਹੜੀ ਜੀ ਇਹ ਆ ਕਿ ਚਫੇਰੇ ਜਾਮ ਲੱਗੇ ਹੋਏ ਨਜ਼ਰ ਜਿਹੜਾ ਜੀ ਉਹ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਜਿਹੜਾ ਜੀ ਉਹ ਆਉਂਦੇ ਨੇ। ਬਹੁਤ ਮਿਹਰਬਾਨੀ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਸੋ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।